ਨੀ ਗੰਦਲਾਂ ਤੋੜ ਦੀਏ ਮੁਟਿਆਰੇ ਨੀ ਜ਼ਰਾ ਮੁਖ ਨੂੰ ਇਧਰ ਮੋੜ ਨੀ ਗੰਦਲਾਂ ਤੋੜ ਦੀਏ ਮੁਟਿਆਰੇ ਓ ਨੀ ਗੰਦਲਾਂ ਤੋੜ ਦੀਏ ਮੁਟਿਆਰੇ ਨੀ ਜ਼ਰਾ ਮੁਖ ਨੂੰ ਇਧਰ ਮੋੜ ਨੀ ਗੰਦਲਾਂ ਤੋੜ ਦੀਏ ਮੁਟਿਆਰੇ ਓ ਖੁੱਲੀਆਂ ਜ਼ੁਲਫਾਂ ਗਲ ਵਿੱਚ ਮਣ ਕੇ ਬਾਵਾਂ ਦੇ ਵਿੱਚ ਚੂੜਾ ਛਣਕੇ ਖੁੱਲੀਆਂ ਜ਼ੁਲਫਾਂ ਗਲ ਵਿੱਚ ਮਣ ਕੇ ਬਾਵਾਂ ਦੇ ਵਿੱਚ ਚੂੜਾ ਛਣਕੇ ਨਹੀਂ ਕਿਧਰੇ ਤੇਰਾ ਜੋੜਨੀ ਜ਼ਰਾ ਮੁਖ ਨੂੰ ਇਧਰ ਮੋੜ ਨੀ ਗੰਦਲਾਂ ਤੋੜ ਦੀਏ ਮੁਟਿਆਰੇ। जी दोस्तों, मैं इस वक्त पहुंच चुके हैं 60 जिंबे शहबाजपुर एक ऐसे शख्स ਦੇ ਕੋਲ ਜਿਹੜਾ ਕਿ 65 ਦੀ ਤਾਰੀਖ ਦੇ ਵਿੱਚ 65 ਦੀ ਸਨ 65 ਦੇ ਦੌਰ ਦੇ ਵਿੱਚ ਆਵਾਜ਼ ਦੀ ਦੁਨੀਆ ਦੇ ਵਿੱਚ ਜਿਨ੍ਹਾਂ ਨੇ ਆਪਣਾ ਇੱਕ ਨਾਮ ਪੂਰੀ ਦੁਨੀਆ ਦੇ ਵਿੱਚ ਪੈਦਾ ਕੀਤਾ, ਪਾਕਿਸਤਾਨ ਦਾ, ਪੰਜਾਬ ਦਾ, ਆਪਣੇ ਪਿੰਡ ਸ਼ਹਬਾਜ਼ਪੁਰ ਦਾ। ਜ਼ਿਆਦਾਤਰ ਉਹਨਾਂ ਨੇ ਪੰਜਾਬ ਦੀ ਤਾਰੀਖ ਹੀ ਜਿਹੜੀ ਹੈ ਆਪਣੀ ਆਵਾਜ਼ ਦੇ ਜ਼ਰੀਏ ਉਹ ਆਪਣੇ ਪੰਜਾਬ ਦਾ ਕਲਚਰ ਜਿਹੜਾ ਵੇ ਉਹ ਆਪਣੀ ਆਵਾਜ਼ ਦੇ ਜ਼ਰੀਏ ਵਿਖਾਇਆ ਪੂਰੀ ਦੁਨੀਆ ਨੂੰ। ਤੇ ਜੀ ਜਨਾਬ, ਉਸ ਵਕਤ ਦਾ ਮਸ਼ਹੂਰ ਗਾਣਾ ਨੀ ਗੰਦਲਾਂ ਤੋੜ ਦੀਏ ਮੁਟਿਆਰੇ ਨੀ ਜ਼ਰਾ ਇੱਧਰ ਮੁਖ ਨੂੰ ਮੋੜ, ਉਹਨਾਂ ਦਾ ਗਾਇਆ ਹੋਇਆ ਗਾਣਾ ਜਿਹੜਾ ਇਹ ਪੂਰੀ ਦੁਨੀਆ ਦੇ ਵਿੱਚ ਇਹ ਮਸ਼ਹੂਰ ਹੋਇਆ। ਤੇ ਅੱਜ ਅਸੀਂ ਉਹਨਾਂ ਦੇ ਕੋਲ ਪਹੁੰਚੇ ਹਾਂ, ਉਹਨਾਂ ਨਾਲ ਗੱਲਬਾਤ ਕਰਨੇ ਆ। अस्सलाम वालेकुम जी। ਵਾਲੇਕੁਮ अस्सलाम व रहमतुल्लाहि व बरकातुहू। जी बाबा जी, ਤੁਹਾਡਾ ਨਾਮ ਕੀ ਹੈ? ਮੇਰਾ ਨਾਂ ਜੀ ਲਾਲੂ ਹੀ ਸੀ। ਅੱਛਾ ਜੀ। ਪਿੰਡ ਵਾਲੇ ਤੇ ਲਾਲੂ ਹੀ ਆਂਦੇ ਸੀ। ਲਾਲਦੀਨ ਮੇਰਾ ਨਾਂ ਆ, ਮਾਪਿਆਂ ਨੇ ਰੱਖਿਆ। ਫਿਰ ਲਾਲਦੀਨ ਸ਼ਬਾਦੀ ਉੱਥੇ ਜਾ ਕੇ ਮੇਰੇ ਮਾਲਕ ਨੇ ਬਣਾ ਦਿੱਤਾ। ਇਸ ਗਾਣੇ ਦਾ ਲਿਖਾਰੀ ਕੌਣ ਸੀ ਭਲਾ? ਇਸ ਗਾਣੇ ਦਾ ਲਿਖਾਰੀ ਸੀ ਸਾਡੇ ਰੇਡੀਓ ਪਾਕਿਸਤਾਨ ਦਾ ਸ਼ਾਇਰ ਸੀ ਤਾਲੂ ਚਿਸ਼ਤੀ। ਜੀ ਜੀ। ਤਾਲੂ ਚਿਸ਼ਤੀ ਇੱਦਾਂ ਇਹਨਾਂ ਦਾ ਸਿੱਖਾਂ ਦੇ ਪ੍ਰੋਗਰਾਮ ਦਾ ਵੀ ਜਿਹੜਾ ਉਹ ਚੱਲਦਾ ਸੀ 15 ਮਿੰਟ ਪੰਜਾਬੀ ਦਰਬਾਰ, ਉਹਦਾ ਵੀ ਸ਼ਡਿਊਲ ਉਹ ਬਣਾਉਂਦਾ ਸੀ। ਜਿਹੜੀ ਉੱਥੋਂ ਇੰਡੀਆ 'ਚੋਂ ਡਾਕ ਆਉਂਦੀ ਸੀ ਗੁਰਮੁਖੀ 'ਚ ਲਿਖੀ, ਉਹਦਾ ਵੀ ਪੰਜਾਬੀ ਤਰਜਮਾ ਕਰਕੇ ਉਹ ਤਾਲੂ ਚਿਸ਼ਤੀ ਦਿੰਦਾ ਸੀ। ਅੱਛਾ, ਤੁਸੀਂ ਮੁਖਤਸਰ ਇਹ ਦੱਸੋ ਕਿ ਰੇਡੀਓ ਪਾਕਿਸਤਾਨ ਵੀ ਜੁਆਇਨ ਕੀਤਾ ਸੀ ਤੁਸੀਂ? ਜੀ ਜੀ। ਤੇ ਤੁਹਾਨੂੰ ਕਿੰਨੇ ਸਾਲ ਤੁਸੀਂ ਉੱਥੇ ਨੌਕਰੀ ਕੀਤੀ ਸੀ ਜੀ। ਤੇ ਕਿੰਨੀ ਤਨਖਾਹ ਮਿਲੀ ਸੀ ਸ਼ੁਰੂ ਤੋਂ ਸਟਾਰਟ ਦੇ ਵਿੱਚ? ਸ਼ੁਰੂ ਤੋਂ ਸਟਾਰਟ ਦੇ ਵਿੱਚ ਸਾਨੂੰ 15 ਰੁਪਏ ਦਿੰਦੇ ਸੀ 5 ਮਿੰਟ ਦੇ। 5 ਮਿੰਟ ਦੇ 15 ਰੁਪਏ? ਹਾਂਜੀ। ਤੇ ਨਾਲ ਨਾਲ ਅਸੀਂ ਨੌਕਰੀ ਕਰਦੇ ਹਾਂ ਤਾਂ ਖਰਚਾ ਸਾਨੂੰ ਉਧਰੋਂ ਮਿਲਦਾ ਸੀ ਫੈਕਟਰੀ 'ਚੋਂ। ਨੌਕਰੀ ਫੈਕਟਰੀ ਕਿਹੜੀ ਕਰਦੇ ਸੀ ਕੰਮ? ਫੈਕਟਰੀ ਉਹਦੇ ਵਿੱਚ ਲੋਹੇ ਦੀ ਢਲਾਈ ਹੁੰਦੀ ਸੀ। ਅੱਛਾ ਜੀ। ਆਪਣਾ ਰੈਂਚ, ਕੈਂਚੀਆਂ